ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣਦੇ ਜਾ ਰਹੇ ਹੋ ਪੰਜਾਬੀ ਰੇਡੀਓ USA ਦਾ ਬਹੁਤ ਹੀ ਖਾਸ ਤੇ ਵਿਲੱਖਣ ਪ੍ਰੋਗਰਾਮ ਸਪੈਸ਼ਲ ਰਿਪੋਰਟ। ਇਸ ਰਿਪੋਰਟ ਦੇ ਵਿੱਚ ਅਸੀਂ ਜ਼ਿਕਰ ਕਰਦੇ ਹਾਂ ਪੰਜਾਬ ਦੀਆਂ ਸਮੱਸਿਆਵਾਂ ਦਾ, ਪੰਜਾਬ ਦੇ ਮਸਲੇ ਕੀ ਨੇ ਔਰ ਸਰਕਾਰਾਂ ਦੀਆਂ ਅਣਗਹਿਲੀਆਂ ਦੇ ਕਰਕੇ ਇਹ ਸਮੱਸਿਆਵਾਂ ਤੇ ਇਹ ਜਿਹੜੇ ਮਸਲੇ ਆ ਇਹ ਕਿੱਡਾ ਕੁ ਵਿਕਰਾਲ ਰੂਪ ਧਾਰਨ ਕਰ ਚੁੱਕੇ ਆ, ਇਹਦੀ ਬਾਬਤ ਅਸੀਂ ਗੱਲਬਾਤ ਕਰਦੇ ਹਾਂ ਔਰ ਤੱਥਾਂ ਅਤੇ ਆંકੜਿਆਂ ਦੇ ਜ਼ਰੀਏ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰਕਾਰ ਦੀ ਲਾਪਰਵਾਹੀ ਦੇ ਕਰਕੇ ਇਹ ਸਮੱਸਿਆਵਾਂ ਅੱਜ ਕਿੱਥੇ ਖੜੀਆਂ ਨੇ ਤੇ ਆਵਾਮ ਨੂੰ ਇਹਨਾਂ ਦੇ ਕਰਕੇ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਸ ਸਪੈਸ਼ਲ ਰਿਪੋਰਟ ਪ੍ਰੋਗਰਾਮ ਦੇ ਵਿੱਚ ਲਗਭਗ ਹਰ ਮਸਲੇ ਦਾ ਜ਼ਿਕਰ ਕਰ ਚੁੱਕੇ ਹਾਂ, ਭਾਵੇਂ ਉਹ ਕਿਸਾਨੀ ਦਾ ਮਸਲਾ ਹੋਵੇ, ਭਾਵੇਂ ਉਹ ਜਵਾਨੀ ਦਾ ਮਸਲਾ ਹੋਵੇ, ਬੇਰੁਜ਼ਗਾਰੀ ਦਾ ਹੋਵੇ, ਸਕੂਲਾਂ, ਕਾਲਜਾਂ, ਹਸਪਤਾਲਾਂ ਜਾਂ ਫਿਰ ਮੰਡੀਆਂ ਦੇ ਵਿੱਚ ਰੁਲਦਾ ਅੰਨਦਾਤਾ ਹੋਵੇ। ਅੱਜ ਅਸੀਂ ਗੱਲਬਾਤ ਕਰਾਂਗੇ ਨਸ਼ੇ ਦੀ ਬਾਬਤ ਸਰਕਾਰ ਨੇ ਕੀਤਾ ਕੀ ਹੈ ਔਰ ਪੰਜਾਬ ਦੀ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਕਹਿੰਦੀ ਕੀ ਹੈ ਕਿ ਜਿਹੜੀ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਕੱਢਣ ਲਈ ਸਰਕਾਰ ਦੀ ਦਸ਼ਾ ਸੀ ਉਹ ਕੀ ਸਪਸ਼ਟ ਨੇ ਜਾਂ ਫਿਰ ਅਸਪਸ਼ਟ ਨੇ। ਕਿਉਂ ਸਰਕਾਰ ਦੇ ਨਸ਼ੇ ਖਤਮ ਕਰਨ ਦੇ ਦਾਅਵੇ ਜਿਹੜੇ ਆ ਖੋਖਲੇ ਨਿਕਲੇ ਆ। ਨਸ਼ਿਆਂ ਦੇ ਕਰਕੇ ਨੌਜਵਾਨਾਂ ਦੀਆਂ ਮੌਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ, ਪਰ ਸਰਕਾਰ ਕੀ ਕਰ ਰਹੀ ਹੈ? ਸਰਕਾਰ ਸਿਆਸਤ ਕਰ ਰਹੀ ਹੈ। ਸੋ ਇਸ ਮਸਲੇ ਦੀ ਤਫਸੀਲ ਦੇ ਵਿੱਚ ਜਾਵਾਂਗੇ, ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ ਤੇ ਫਿਰ ਕਰਾਂਗੇ ਨਸ਼ਿਆਂ ਦੇ ਮਾਮਲੇ ਤੇ ਤਫਸੀਲ ਦੇ ਨਾਲ ਗੱਲਬਾਤ। ਗੁਜਰਾਤ ਹਾਈ ਕੋਰਟ ਤੋਂ ਮਾਣਹਾਨੀ ਦੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਨੂੰ ਸੰਮਨ ਜਾਰੀ। CBI ਨੇ ਅਪਰਾਧੀਆਂ ਦੇ ਖਿਲਾਫ ਕੀਤੀ ਕਾਰਵਾਈ। ਦੇਸ਼ ਭਰ ਦੇ ਵਿੱਚ 18 ਸ਼ਹਿਰਾਂ ਦੇ ਵਿੱਚ ਕੀਤੀ ਗਈ ਛਾਪੇਮਾਰੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਿੱਤਾ ਬਿਆਨ, ਕਿਹਾ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਵੇ ਸਿੱਖ ਧਰਮ ਦਾ ਇਤਿਹਾਸ। SYL ਦੇ ਮਾਮਲੇ ਦੇ ਸੁਪਰੀਮ ਕੋਰਟ ਨੇ ਕਿਹਾ ਪੰਜਾਬ, ਹਰਿਆਣਾ ਤੇ ਕੇਂਦਰ ਕਾਰਨ ਮੀਟਿੰਗ। ਅਤੇ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਵਿੱਚ ਛਿੜੀ ਨਵੀਂ ਜੰਗ, ਭਾਜਪਾ ਨੇ ਬਿਨਾਂ ਕੰਮ ਕੀਤੇ ਤਨਖਾਹ ਭੱਤੇ ਦੇਣ ਤੇ ਉਠਾਏ ਸਵਾਲ। ਹੁਣ ਖਬਰਾਂ ਤਫਸੀਲ ਦੇ ਨਾਲ। ਸ਼ੁਰੂਆਤ ਕਰਾਂਗੇ ਕੌਮੀ ਖਬਰਾਂ ਤੋਂ। ਅਹਿਮਦਾਬਾਦ ਮੈਟਰੋਪੋਲੀਟਨ ਅਦਾਲਤ ਨੇ ਕਾਂਗਰਸੀ ਨੇਤਾ ਨੂੰ ਸੰਮਨ ਜਾਰੀ ਕਰਕੇ 9 ਅਗਸਤ ਨੂੰ ਹਾਜ਼ਰ ਹੋਣ ਦੇ ਲਈ ਕਿਹਾ ਹੈ। ਲੋਕ ਸਭਾ ਚੋਣ ਪ੍ਰਚਾਰ ਦੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਾਂਗਰਸ ਨੇਤਾ ਨੇ ਹੱਤਿਆ ਦਾ ਦੋਸ਼ੀ ਦੱਸਿਆ ਸੀ। ਇਸੇ ਨੂੰ ਲੈ ਕੇ ਸਥਾਨਕ ਭਾਜਪਾ ਨੇਤਾ ਨੇ ਕਾਂਗਰਸ ਨੇਤਾ ਦੇ ਖਿਲਾਫ ਮਾਣਹਾਨੀ ਦਾ ਮਾਮਲਾ ਦਾਖਲ ਕੀਤਾ ਹੋਇਆ ਹੈ। ਦੱਸਣਾ ਬਣਦਾ ਕਿ ਕਾਂਗਰਸੀ ਲੀਡਰ ਦੇ ਪੇਸ਼ ਨਾ ਹੋਣ ਕਰਕੇ ਦੂਜਾ ਸੰਮਨ ਭੇਜਿਆ ਜਾ ਚੁੱਕਿਆ। ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸ਼ਾਹ ਨੂੰ ਹੱਤਿਆ ਦਾ ਦੋਸ਼ੀ ਦੱਸਿਆ ਸੀ। ਰਾਹੁਲ ਨੇ ਉਹਨਾਂ ਦੇ ਪੁੱਤਰ ਜੈ ਸ਼ਾਹ ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੈ ਸ਼ਾਹ ਜਾਦੂਗਰ ਨੇ। ਉਹਨਾਂ ਨੇ 3 ਮਹੀਨੇ ਦੇ ਵਿੱਚ 50,000 ਤੋਂ ਲੈ ਕੇ 80,000 ਕਰੋੜ ਰੁਪਏ ਬਣਾ ਲਏ। ਰਾਹੁਲ ਗਾਂਧੀ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਅਹਿਮਦਾਬਾਦ ਦੇ ਭਾਜਪਾ ਨੇਤਾ ਅਤੇ ਕਾਉਂਸਲਰ ਕ੍ਰਿਸ਼ਨ ਵਰਧਵਨ ਬ੍ਰਹਮਣ ਭੱਟ ਨੇ ਨਾਰਾਜ਼ਗੀ ਪ੍ਰਗਟਾਈ ਸੀ ਅਤੇ ਅਦਾਲਤ ਦੇ ਵਿੱਚ ਉਹਨਾਂ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕਰ ਦਿੱਤਾ ਸੀ। ਦੱਸਣਾ ਇਹ ਵੀ ਬਣਦਾ ਕਿ ਸਾਲ 2005 ਦੇ ਸੋਹਰਾਬੁਦੀਨ ਸ਼ੇਖ ਫਰਜ਼ੀ ਮੁਕਾਬਲਾ ਮਾਮਲੇ ਦੇ ਵਿੱਚ ਅਮਿਤ ਸ਼ਾਹ ਦਾ ਨਾਂ ਆਇਆ ਸੀ। ਹਾਲਾਂਕਿ 2004 ਦੇ ਵਿੱਚ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੀ ਕਮੀ ਦੇ ਵਿੱਚ ਉਹਨਾਂ ਨੂੰ ਬਰੀ ਵੀ ਕਰ ਦਿੱਤਾ ਸੀ। ਗੱਲ ਕਰਦੇ ਹਾਂ CBI ਦੀ। CBI ਨੇ ਇੱਕ ਹਫ਼ਤੇ ਬਾਅਦ ਫਿਰ ਭ੍ਰਿਸ਼ਟਾਚਾਰ ਅਤੇ ਦੂਜੇ ਅਪਰਾਧਿਕ ਮਾਮਲਿਆਂ ਦੇ ਮੁਲਜ਼ਮਾਂ ਤੇ ਇਕੱਠੇ ਪੂਰੇ ਦੇਸ਼ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਹੈ। ਦੱਸਣਾ ਬਣਦਾ ਕਿ ਪਿਛਲੇ ਮੰਗਲਵਾਰ 18 ਸ਼ਹਿਰਾਂ ਦੇ ਵਿੱਚ ਕੁੱਲ 61 ਥਾਵਾਂ ਤੇ ਛਾਪਾ ਮਾਰਨ ਦੇ ਪਿੱਛੋਂ ਹੁਣ CBI ਨੇ 19 ਸੂਬਿਆਂ ਦੇ ਵਿੱਚ ਕੁੱਲ 110 ਥਾਵਾਂ ਦੀ ਤਲਾਸ਼ੀ ਲਈ ਹੈ। ਛਾਪੇ ਦੀ ਕਾਰਵਾਈ ਉੱਤਰ ਪ੍ਰਦੇਸ਼ ਦੇ ਵਿੱਚ ਖੰਡ ਮਿਲਾਂ ਦੇ ਵਿੱਚ ਨਿਵੇਸ਼ ਦੇ ਵਿੱਚ ਘੁਟਾਲੇ, ਸ਼ਿਮਲਾ ਦੇ ਵਿੱਚ ਸਕਾਲਰਸ਼ਿਪ ਘੁਟਾਲੇ ਤੋਂ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਹਥਿਆਰ ਦੇ ਲਾਇਸੈਂਸ ਦੇ ਵਿੱਚ ਹੋਏ ਘੁਟਾਲੇ ਤੱਕ ਕੁੱਲ 30 ਮਾਮਲਿਆਂ ਦੇ ਵਿੱਚ ਇਹ ਛਾਪੇਮਾਰੀ ਕੀਤੀ ਗਈ ਹੈ। CBI ਨੇ ਸਾਫ਼ ਕੀਤਾ ਕਿ ਅੱਗੇ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਪਤਾ ਇਹ ਵੀ ਲੱਗਿਆ ਕਿ CBI ਨੇ ਉੱਤਰ ਪ੍ਰਦੇਸ਼ ਦੇ ਵਿੱਚ ਖੰਡ ਮਿਲਾਂ ਦੇ ਵਿੱਚ ਨਿਵੇਸ਼ ਦੇ ਵਿੱਚ ਘੁਟਾਲੇ ਦੇ ਦੋਸ਼ ਦੇ ਵਿੱਚ ਇੱਕ FIR ਅਤੇ 6 ਸ਼ੁਰੂਆਤੀ ਜਾਂਚ ਦਾ ਕੇਸ ਦਰਜ ਕੀਤਾ। ਇਸ ਦੇ ਵਿੱਚ ਤਤਕਾਲੀ ਮੁੱਖ ਮੰਤਰੀ ਮਾਇਆਵਤੀ ਦੇ ਸਕੱਤਰ ਰਹੇ ਅਤੇ ਸਾਬਕਾ IAS ਅਧਿਕਾਰੀ ਨੇਤਰਾਮ ਸਮੇਤ ਹੋਰ ਅਧਿਕਾਰੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਗੱਲ ਕਰਦੇ ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਬਿਆਨ ਦੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਜਦੋਂ ਬਾਬਰ ਦੇ ਅਤਿਆਚਾਰ ਦੇ ਨਾਲ ਧਰਤੀ ਕੰਬ ਰਹੀ ਸੀ ਤਾਂ ਵੀ ਗੁਰੂ ਨਾਨਕ ਦੇਵ ਜੀ ਨੇ ਉਸ ਦੀ ਦਰਿੰਦਗੀ ਦੇ ਖਿਲਾਫ ਆਵਾਜ਼ ਚੁੱਕਣ ਦੇ ਵਿੱਚ ਕੋਈ ਕਮੀ ਨਹੀਂ ਸੀ ਛੱਡੀ। ਉਹਨਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਜਨੇਊ ਅਤੇ ਮੰਦਰ ਤੋੜ ਕੇ ਧਰਮ ਬਰਬਾਦ ਕਰ ਦੇਣ ਦਾ ਸੰਕਲਪ ਲਿਆ ਹੋਇਆ ਸੀ ਉਹਨਾਂ ਦੇ ਖਿਲਾਫ ਸਿੱਖ ਸਮਾਜ ਖੜਾ ਹੋਇਆ ਸੀ। ਗੁਰੂ ਪਰੰਪਰਾ ਨੇ ਬਲੀਦਾਨ ਦਿੱਤਾ ਅਤੇ ਇਸ ਦੀ ਜਾਣਕਾਰੀ ਅੱਜ ਦੀ ਪੀੜ੍ਹੀ ਨੂੰ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਪਰੰਪਰਾ ਨੂੰ ਸਕੂਲਾਂ ਤੱਕ ਪਹੁੰਚਾਉਣਾ ਬੇਹੱਦ ਜ਼ਰੂਰੀ ਹੈ। ਦੱਸਣਾ ਇਹ ਵੀ ਬਣਦਾ ਹੈ ਕਿ ਯੋਗੀ ਆਦਿੱਤਿਆਨਾਥ ਨੇ ਆਪਣੀ ਰਿਹਾਇਸ਼ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਨੂੰ ਸੰਬੋਧਨ ਕੀਤਾ ਸੀ। ਮੁੱਖ ਮੰਤਰੀ ਦੀ ਰਿਹਾਇਸ਼ ਦੇ ਵਿੱਚ ਪਹਿਲੀ ਵਾਰ ਸਿੱਖਾਂ ਦੇ ਸਨਮਾਨ ਦੇ ਵਿੱਚ ਕੀਰਤਨ ਕਰਵਾਇਆ ਗਿਆ ਅਤੇ ਲੰਗਰ ਵੀ ਲਾਇਆ ਗਿਆ ਸੀ। ਗੱਲ ਕਰਦੇ ਹਾਂ ਨਰੇਸ਼ ਗੋਇਲ ਦੇ ਮਾਮਲੇ ਦੀ। ਜੈਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇਣ ਤੋਂ ਦਿੱਲੀ ਹਾਈ ਕੋਰਟ ਨੇ ਇਨਕਾਰ ਕਰ ਦਿੱਤਾ ਹੈ।
ਵਿਦੇਸ਼ ਯਾਤਰਾ ਤੇ ਜਾਣ ਤੋਂ ਰੋਕਣ ਦੇ ਲਈ ਜਾਰੀ ਲੁੱਕਆਊਟ ਸਰਕੂਲਰ ਦੇ ਖਿਲਾਫ ਗੋਇਲ ਦੇ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਜਸਟਿਸ ਸੁਰੇਸ਼ ਕੈਂਟ ਨੇ ਅੰਤਰਿਮ ਰਾਹਤ ਦੇਣ ਤੋਂ ਮਨਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਕਿ ਜੇਕਰ ਗੋਇਲ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ 18,000 ਕਰੋੜ ਰੁਪਏ ਜਮ੍ਹਾਂ ਕਰਵਾਉਣੇ ਹੋਣਗੇ। ਇਸ ਤੋਂ ਪਹਿਲਾਂ ਵੀ ਜਸਟਿਸ ਵਿਭੂ ਵਾਕਰੂ ਨੇ ਗੋਇਲ ਦੀ ਪਟੀਸ਼ਨ ਤੇ ਸੁਣਵਾਈ ਤੋਂ ਖੁਦ ਨੂੰ ਅਲੱਗ ਕਰ ਲਿਆ ਸੀ। ਇਸ ਤੋਂ ਬਾਅਦ ਫਿਰ ਮਾਮਲੇ ਨੂੰ ਸੁਰੇਸ਼ ਕੈਂਟ ਦੀ ਬੈਂਚ ਸਾਹਮਣੇ ਰੱਖਿਆ ਗਿਆ ਸੀ। ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਹ 18,000 ਕਰੋੜ ਦੀ ਧੋਖਾਧੜੀ ਨਾਲ ਜੁੜਿਆ ਇੱਕ ਗੰਭੀਰ ਮਾਮਲਾ ਅਤੇ ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫਿਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਬੈਂਚ ਨੇ ਗ੍ਰਹਿ ਮੰਤਰਾਲੇ ਅਤੇ ਕਾਰਪੋਰੇਟ ਮਾਮਲਿਆਂ ਤੋਂ 4 ਹਫ਼ਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਦੇ ਲਈ ਕਿਹਾ ਹੈ। ਅਗਲੀ ਸੁਣਵਾਈ 9 ਅਗਸਤ ਨੂੰ ਹੋਣੀ ਹੈ। ਗੱਲ ਕਰਦੇ ਹਾਂ SYL ਦੀ। ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਬੈਠਕ ਕਰਕੇ ਸੰਭਾਵਿਤ ਹੱਲ ਕੱਢਣ ਤੇ ਵਿਚਾਰ ਕਰਨ ਦੇ ਲਈ ਕਿਹਾ ਹੈ। ਸਰਵਉੱਚ ਅਦਾਲਤ ਨੇ ਮਾਮਲੇ ਤੇ 3 ਸਤੰਬਰ ਨੂੰ ਫਿਰ ਸੁਣਵਾਈ ਕਰਨੀ ਹੈ। ਇਹ ਹੁਕਮ ਮੰਗਲਵਾਰ ਨੂੰ ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ S ਅਬਦੁਲ ਨਜ਼ੀਰ ਦੇ ਬੈਂਚ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਦੀ ਸੁਣਵਾਈ ਤੋਂ ਪਿੱਛੋਂ ਦਿੱਤਾ ਹੈ। ਦੱਸਣਾ ਵੀ ਬਣਦਾ ਕਿ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਦੇ ਵੱਲੋਂ ਪੇਸ਼ ਸੀਨੀਅਰ ਵਕੀਲ ਸ਼ਿਆਮ ਦੀਵਾਨ ਅਤੇ ਸੂਬੇ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੇਵੇਂਦਰ ਸੈਣੀ ਨੇ ਸਰਵਉੱਚ ਅਦਾਲਤ ਨੂੰ ਕਿਹਾ ਕਿ ਦੋਵਾਂ ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਦੀਆਂ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਨੇ, ਪਰ ਉਸ ਦੇ ਵਿੱਚ ਕੋਈ ਵੀ ਨਤੀਜਾ ਨਹੀਂ ਨਿਕਲਿਆ। ਇਸ ਤੇ ਕੋਰਟ ਨੇ ਕੇਂਦਰ ਦੇ ਵੱਲੋਂ ਪੇਸ਼ ਅਟਾਰਨੀ ਜਨਰਲ ਤੋਂ ਇਸ ਬਾਰੇ ਜਾਣਨਾ ਚਾਹਿਆ ਤਾਂ ਅਟਾਰਨੀ ਜਨਰਲ ਨੇ ਵੀ ਅਦਾਲਤ ਨੂੰ ਕਿਹਾ ਕਿ ਕੇਂਦਰ ਨੇ ਦੋਵਾਂ ਸੂਬਿਆਂ ਦੇ ਨਾਲ ਮਿਲ ਕੇ ਮੀਟਿੰਗਾਂ ਤਾਂ ਕੀਤੀਆਂ ਸਨ, ਪਰ ਇਸ ਮਾਮਲੇ ਦੇ ਵਿੱਚ ਸਰਬਸੰਮਤੀ ਦਾ ਹੱਲ ਕੱਢਣਾ ਲਗਭਗ ਅਸੰਭਵ ਜਿਹਾ ਦਿਸਦਾ ਹੈ। ਕੇਂਦਰ ਦੇ ਇਸ ਉੱਤਰ ਤੋਂ ਬਾਅਦ ਬੈਂਚ ਨੇ ਪੁੱਛਿਆ ਕਿ ਕੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਤਦ ਅਟਾਰਨੀ ਜਨਰਲ ਨੇ ਕਿਹਾ ਕਿ ਅਦਾਲਤ ਦੇ ਦਖਲ ਦੇ ਨਾਲ ਇਹ ਸਭ ਕੁਝ ਸੰਭਵ ਹੋ ਸਕਦਾ। ਦੋਵਾਂ ਧਿਰਾਂ ਨੂੰ ਸੁਣਨ ਤੋਂ ਪਿੱਛੋਂ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਦੋਵਾਂ ਸੂਬਿਆਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਸੀਨੀਅਰ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਉਣ ਅਤੇ ਉਹ ਕਮੇਟੀ ਕੇਂਦਰ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਮੀਟਿੰਗ ਕਰੇ, ਜਿਸ ਦੇ ਵਿੱਚ ਸੰਭਾਵਨਾਵਾਂ ਤਰਾਸ਼ੀਆਂ ਜਾਣ। ਅਦਾਲਤ ਨੇ ਇੱਕ ਵਾਰੀ ਫਿਰ ਸਾਫ਼ ਕੀਤਾ ਕਿ ਉਹ ਅਦਾਲਤ ਦੀ ਡਿਕਰੀ ਨੂੰ ਕਮਜ਼ੋਰ ਨਹੀਂ ਹੋਣ ਦੇਵੇਗੀ। ਦੱਸਣਾ ਵੀ ਬਣਦਾ ਕਿ ਪੰਜਾਬ ਹਰਿਆਣਾ ਦਰਮਿਆਨ ਸਤਲੁਜ ਯਮੁਨਾ ਲਿੰਕ ਨਹਿਰ ਦਾ ਨਿਰਮਾਣ ਦਾ ਵਿਵਾਦ ਪੁਰਾਣਾ, ਦੋਵਾਂ ਸੂਬਿਆਂ ਦੇ ਵਿੱਚ ਇੱਕ ਵੱਡਾ ਸਿਆਸੀ ਮੁੱਦਾ ਵੀ ਹੈ। ਸੁਪਰੀਮ ਕੋਰਟ ਨੇ 2002 ਦੇ ਵਿੱਚ SYL ਦੇ ਨਿਰਮਾਣ ਦਾ ਆਦੇਸ਼ ਦਿੱਤਾ ਸੀ, ਪਰ ਅੱਜ ਤੱਕ ਨਹਿਰ ਦਾ ਨਿਰਮਾਣ ਪੂਰਾ ਨਹੀਂ ਹੋ ਸਕਿਆ। ਹਰਿਆਣਾ ਆਪਣੇ ਹਿੱਸੇ ਦੀ ਨਹਿਰ ਦਾ ਨਿਰਮਾਣ ਕਰ ਚੁੱਕਿਆ ਹੈ, ਪਰ ਪੰਜਾਬ ਨੇ ਆਪਣੇ ਹਿੱਸੇ ਦਾ ਕੰਮ ਪੂਰਾ ਨਹੀਂ ਕੀਤਾ ਹੈ। ਇਹਨਾਂ ਨਹੀਂ ਦੱਸਣਾ ਵੀ ਬਣਦਾ ਕਿ ਪੰਜਾਬ ਨੇ ਤਾਂ ਨਹਿਰ ਦੇ ਨਿਰਮਾਣ ਦੇ ਲਈ ਐਕਵਾਇਰ ਕੀਤੀ ਗਈ ਜ਼ਮੀਨ ਮਾਲਕਾਂ ਨੂੰ ਵਾਪਸ ਕਰਨ ਦਾ ਕਾਨੂੰਨ ਵੀ ਵਿਧਾਨ ਸਭਾ ਦੇ ਵਿੱਚ ਪਾਸ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪੰਜਾਬ ਨੇ ਗੁਆਂਢੀ ਸੂਬਿਆਂ ਦੇ ਨਾਲ ਪਾਣੀ ਦੀ ਵੰਡ ਦੇ ਵੱਖ-ਵੱਖ ਸਮਝੌਤਿਆਂ ਨੂੰ ਇੱਕ ਪਾਸੜ ਕਾਨੂੰਨ ਪਾਸ ਕਰਕੇ ਰੱਦ ਕਰ ਦਿੱਤਾ ਸੀ। ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੀ। ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਿਛਲੇ ਇੱਕ ਹਫ਼ਤੇ ਤੋਂ ਮਾਂ ਵੈਸ਼ਨੋ ਦੇਵੀ ਦੇ ਭਵਨ ਦੇ ਵਿੱਚ ਪੂਜਾ ਕਰ ਰਹੇ ਨੇ। ਸਿੱਧੂ 3 ਜੁਲਾਈ ਤੋਂ ਵੈਸ਼ਨੋ ਦੇਵੀ ਭਵਨ ਪੁੱਜੇ ਸਨ। ਉਹ ਸਵੇਰ ਤੇ ਸ਼ਾਮ ਨੂੰ ਹੋਣ ਵਾਲੀ ਵੈਸ਼ਨੋ ਦੇਵੀ ਦੀ ਆਰਤੀ ਦੇ ਵਿੱਚ ਸ਼ਾਮਲ ਹੁੰਦੇ ਨੇ ਅਤੇ ਉਸ ਤੋਂ ਬਾਅਦ ਭਵਨ ਤੇ ਹੀ ਬਣੇ ਆਪਣੇ ਕਮਰੇ ਦੇ ਵਿੱਚ ਚਲੇ ਜਾਂਦੇ ਨੇ। ਉਹ ਨਾ ਤਾਂ ਕਿਸੇ ਦੇ ਨਾਲ ਮੁਲਾਕਾਤ ਕਰਦੇ ਨੇ ਅਤੇ ਨਾ ਹੀ ਕਿਸੇ ਨਾਲ ਕੋਈ ਗੱਲਬਾਤ ਕਰਦੇ ਨੇ। ਕਦੇ-ਕਦਾਈ ਉਹ ਪੈਸੰਜਰ ਕੇਬਲ ਕਾਰ ਦੇ ਵਿੱਚ ਸਵਾਰ ਹੋ ਕੇ ਭੈਰੋ ਘਾਟੀ ਪਹੁੰਚ ਕੇ ਬਾਬਾ ਭੈਰੋਨਾਥ ਦੇ ਦਰਸ਼ਨ ਕਰਦੇ ਨੇ ਅਤੇ ਫਿਰ ਵਾਪਸ ਪਰਤ ਜਾਂਦੇ ਨੇ। ਉਧਰ ਦੂਜੇ ਪਾਸੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸੰਬੰਧੀ ਖਦਸ਼ਾ ਹਾਲੇ ਖਤਮ ਨਹੀਂ ਹੋਇਆ। ਇਸ ਦੇ ਨਾਲ ਹੀ ਹੁਣ ਸਿੱਧੂ ਤੇ ਨਵੀਂ ਜੰਗ ਸ਼ੁਰੂ ਹੋ ਚੁੱਕੀ ਹੈ। ਭਾਜਪਾ ਨੇ ਸਿੱਧੂ ਦੇ ਵੱਲੋਂ ਵਿਭਾਗ ਬਦਲੇ ਜਾਣ ਤੋਂ ਬਾਅਦ ਕਰੀਬ 1 ਮਹੀਨੇ ਬਾਅਦ ਵੀ ਕਾਰਜਭਾਰ ਨਾ ਸੰਭਾਲਣ ਤੇ ਵੱਡਾ ਸਵਾਲ ਉਠਾਇਆ ਹੈ। ਭਾਜਪਾ ਨੇ ਕਿਹਾ ਕਿ ਸਿੱਧੂ ਵੱਲੋਂ ਅਹੁਦਾ ਨਾ ਸੰਭਾਲਣ ਤੇ ਪੰਜਾਬ ਦੇ ਸੰਵਿਧਾਨਕ ਸੰਕਟ ਹੈ। 1 ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ ਇੱਕ ਮੰਤਰੀ ਨੇ ਅਹੁਦਾ ਨਹੀਂ ਸੰਭਾਲਿਆ ਤੇ ਤਨਖਾਹ ਤੇ ਭੱਤੇ ਲੈ ਰਿਹਾ। ਦੂਜੇ ਪਾਸੇ ਕਾਂਗਰਸ ਵੱਲੋਂ ਵੀ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ। ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਿੱਧੂ ਨੂੰ ਆਪਣਾ ਨਵਾਂ ਵਿਭਾਗ ਸੰਭਾਲਣ ਜਾਂ ਫਿਰ ਅਸਤੀਫਾ ਦੇਣ ਦੀ ਅਪੀਲ ਕੀਤੀ ਹੈ। ਗੱਲ ਕਰਦੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਦੀ। ਇੱਕ ਸਮਾਂ ਸੀ ਜਦੋਂ ਡੇਰਾ ਸਿਰਸਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਹਮਣੇ ਲੱਖਾਂ ਲੋਕ ਨਤਮਸਤਕ ਹੁੰਦੇ ਸਨ। ਸਮਰਥਕ ਉਸ ਦੀ ਇੱਕ ਝਲਕ ਤੇ ਵੀ ਕਦਮਾਂ ਦੇ ਵਿੱਚ ਵਹਿ ਜਾਂਦੇ ਸਨ। ਹੁਣ ਸਮੇਂ ਨੇ ਅਜਿਹੀ ਕਰਵਟ ਲਈ ਹੈ ਕਿ ਆਪਣੇ ਗੁਨਾਹਾਂ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀਨ ਹਾਲਤ ਦੇ ਵਿੱਚ ਨੇ। ਇੱਥੇ ਸੁਨਾਰੀਆ ਜੇਲ੍ਹ ਦੇ ਵਿੱਚ ਚੌਕੀਦਾਰ ਤੋਂ ਲੈ ਕੇ ਜੇਲਰ ਤੱਕ ਨੂੰ ਸਲਾਮ ਕਰਦਾ ਹੈ। ਇਸ ਨੂੰ ਜੇਲ੍ਹ ਪ੍ਰਸ਼ਾਸਨ ਦੀ ਸਖਤਾਈ ਦਾ ਅਸਰ ਕਿਹਾ ਜਾਵੇ ਜਾਂ ਫਿਰ ਚੰਗਾ ਆਚਰਣ ਦਿਖਾ ਕੇ ਪੇਰੋਲ ਤੇ ਜਾਣ ਦੀ ਰਣਨੀਤੀ, ਪਰ ਗੁਰਮੀਤ ਦਾ ਇਹ ਅੰਦਾਜ਼ ਜੇਲ੍ਹ ਦੇ ਵਿੱਚ ਸਭ ਤੇ ਅਸਰ ਵੀ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ 1.5 ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਗੁਰਮੀਤ ਰਾਮ ਰਹੀਮ ਦੇ ਬਾਰੇ ਇੱਕ ਵੀ ਸ਼ਿਕਾਇਤ ਜੇਲ੍ਹ ਪ੍ਰਸ਼ਾਸਨ ਨੂੰ ਨਹੀਂ ਮਿਲੀ ਹੈ। ਸਾਲ 2015 ਦੇ ਵਿੱਚ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਬੰਦ ਗੈਂਗਸਟਰ ਕੁਲਵੀਰ ਸਿੰਘ ਰਣੂਆਣਾ ਦੇ ਵੱਲੋਂ ਆਪਣੇ ਵਿਰੋਧੀ ਗੁਰਦੀਪ ਸਿੰਘ ਮਾਣਾ ਨੂੰ ਗੋਲੀ ਮਾਰਨ ਦੇ ਮਾਮਲੇ ਦੀ ਫਾਈਲ ਹੁਣ ਮੁੜ ਖੁੱਲ੍ਹਣ ਦੇ ਆਸਾਰ ਬਣ ਚੁੱਕੇ ਨੇ। ਜੇਲ੍ਹ ਦੇ ਵਿੱਚ ਨਜਾਇਜ਼ ਪਿਸਤੌਲ ਕਿਸ ਤਰ੍ਹਾਂ ਪੁੱਜਾ, ਇਸ ਦੀ ਹੁਣ ਦੁਬਾਰਾ ਜਾਂਚ ਕੀਤੀ ਜਾ ਸਕਦੀ ਹੈ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਐਲਾਨ ਕੀਤਾ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਜੇਲ੍ਹਾਂ ਦੇ ਵਿੱਚ ਵਾਪਰੀਆਂ ਗੰਭੀਰ ਘਟਨਾਵਾਂ ਦੀ ਮੁੜ ਤੋਂ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਸਾਲ 2015 ਦੇ ਵਿੱਚ ਵਾਪਰੀ ਉਕਤ ਘਟਨਾ ਦੀ ਜਾਂਚ ਹੋਣ ਦੀ ਸੰਭਾਵਨਾ ਬਣ ਚੁੱਕੀ ਹੈ। ਜੇਲ੍ਹ ਦੇ ਵਿੱਚ ਪਿਸਤੌਲ ਦਾ ਪਹੁੰਚਣਾ ਤੇ ਫਿਰ ਬੇਖੌਫ ਹੋ ਕੇ ਆਪਣੇ ਵਿਰੋਧੀ ਨੂੰ ਗੋਲੀ ਮਾਰ ਦੇਣ ਦਾ ਮਾਮਲਾ ਬਹੁਤ ਚਰਚਿਤ ਹੋਇਆ ਸੀ। ਪੁਲਿਸ ਅਤੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਸਿਆਸੀ ਦਬਾਅ ਦੇ ਹੇਠ ਉਕਤ ਮਾਮਲੇ ਨੂੰ ਦਬਾ ਦਿੱਤਾ ਸੀ।
ਅਪ੍ਰੈਲ 2015 ਦੇ ਵਿੱਚ ਸੂਬਾ ਬੰਦੀ ਖੁੱਲ੍ਹਣ ਦੇ ਮੌਕੇ ਨਰੂਆਣਾ ਤੇ ਉਸਦੇ 4 ਸਾਥੀਆਂ ਨੇ ਮਹਿਲ ਕਲਾਂ ਦੇ ਵਸਨੀਕ ਗੁਰਦੀਪ ਸਿੰਘ ਉਰਫ ਮਾਣਾ ਤੇ ਹਮਲਾ ਕਰ ਦਿੱਤਾ ਸੀ। ਸਥਿਤੀ ਇਸ ਕਦਰ ਵਿਗੜ ਗਈ ਸੀ ਕਿ ਕੁਲਬੀਰ ਨੇ ਬਾਹਰੋਂ ਜੇਲ੍ਹ ਦੇ ਵਿੱਚ ਮੰਗਵਾਏ ਗਏ 12 ਬੋਰ ਦੇ ਪਿਸਤੌਲ ਦੇ ਨਾਲ ਗੋਲੀ ਮਾਰ ਕੇ ਗੁਰਦੀਪ ਸਿੰਘ ਮਾਣਾ ਵਾਸੀ ਮਹਿਲ ਕਲਾਂ ਨੂੰ ਜ਼ਖਮੀ ਕਰ ਦਿੱਤਾ। ਦੂਜੇ ਪਾਸੇ ਮਾਣਾ ਦੇ ਸਾਥੀਆਂ ਦੇ ਵੱਲੋਂ ਕੀਤੇ ਗਏ ਪਲਟਵੇਂ ਵਾਰ ਦੇ ਨਾਲ ਜਤਿੰਦਰ ਸਿੰਘ ਜੀਦਾ ਔਰ ਫਲਾਡੀ ਵੀ ਫੱਟੜ ਹੋ ਗਿਆ ਸੀ। ਇਸ ਘਟਨਾ ਨੇ ਜੇਲ੍ਹ ਤੇ ਪੰਜਾਬ ਪੁਲਿਸ ਦੇ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ। ਜੇਲ੍ਹ ਦੇ ਵਿੱਚ ਗੈਂਗਸਟਰਾਂ ਦੇ ਕੋਲ ਪਿਸਤੌਲ ਕਿਵੇਂ ਪੁੱਜਾ, ਇਸ ਦੀ ਗੰਭੀਰਤਾ ਦੇ ਨਾਲ ਜਾਂਚ ਨਹੀਂ ਕੀਤੀ ਗਈ ਸੀ। ਉਸ ਸਮੇਂ ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਸੀ ਕਿ ਪਿਸਤੌਲ ਦੀਵਾਰ ਦੇ ਉੱਪਰੋਂ ਦੀ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਸੀ, ਪਰ ਚਰਚਾ ਇਹ ਵੀ ਹੈ ਕਿ ਇੱਕ ਜੇਲ੍ਹ ਅਧਿਕਾਰੀ ਦੀ ਸਰਪ੍ਰਸਤੀ ਦੇ ਹੇਠ ਪਿਸਤੌਲ ਜੇਲ੍ਹ ਦੇ ਵਿੱਚ ਪਹੁੰਚਾਇਆ ਗਿਆ ਸੀ। ਰੁਕ ਕਰਦਾ ਸਪੈਸ਼ਲ ਰਿਪੋਰਟ ਦਾ ਗੱਲ ਕਰਦਾ ਨਸ਼ੇ ਦੇ ਮਾਮਲੇ ਦੀ। ਪੰਜਾਬ ਦੇ ਵਿੱਚ ਨਸ਼ਿਆਂ ਤੇ ਭਾਵੇਂ ਸਖਤ ਪਾਬੰਦੀਆਂ ਨੇ, ਪਰ ਇਹਨਾਂ ਦੀ ਵਿਕਰੀ ਨੂੰ ਠੱਲ ਨਹੀਂ ਪੈ ਰਹੀ ਹੈ। ਬੇਟ ਇਲਾਕੇ ਦੇ ਪਿੰਡਾਂ ਦੇ ਵਿੱਚ ਤਾਂ ਸਥਿਤੀ ਹੋਰ ਵੀ ਖਰਾਬ ਹੋ ਚੁੱਕੀ ਹੈ। ਸਰਕਾਰ ਦੀ ਸਖਤੀ ਦੇ ਕਾਰਨ ਨਸ਼ਿਆਂ ਦੇ ਭਾਅ ਵਧੇ ਤਾਂ ਨੇ, ਪਰ ਸਪਲਾਈ ਉੱਦਾਂ ਹੀ ਜਾਰੀ ਹੈ। ਨਸ਼ਿਆਂ ਦੀ ਹਨੇਰੀ ਦੇ ਵਿੱਚ ਘਰਾਂ ਦੇ ਚਿਰਾਗ ਬੁਝ ਚੁੱਕੇ ਨੇ ਅਤੇ ਨਸ਼ੇ ਖਤਮ ਕਰਨ ਦੇ ਸਰਕਾਰੀ ਦਾਅਵੇ ਖੋਖਲੇ ਸਾਬਤ ਹੋ ਰਹੇ ਨੇ। ਝਾਤ ਮਾਰਦੇ ਹਾਂ ਕਿ ਨਸ਼ਿਆਂ ਨੇ ਲੁੱਟੇ ਸੁਹਾਗ ਤਾਂ ਵਸਿਆ ਵਿਧਵਾਵਾਂ ਦਾ ਡੇਰਾ। ਨਾਭਾ ਸ਼ਹਿਰ ਤੋਂ 4 ਕਿਲੋਮੀਟਰ ਦੂਰੀ ਦੀ ਵਿੱਚ ਰੋਟੀ ਛੰਨਾ ਨਾਮ ਦੇ ਪਿੰਡ ਦੇ ਵਿੱਚ 35 ਘਰ ਨੇ। ਸਿਰਫ ਇਲਾਕਾ ਹੀ ਨਹੀਂ ਬਲਕਿ ਸਗੋਂ ਪੰਜਾਬ ਦੇ ਵੱਡੇ ਹਿੱਸੇ ਦੇ ਵਿੱਚ ਨਫ਼ਰਤ ਦੇ ਪਾਤਰ ਦੇ ਵਜੋਂ ਦੇਖੇ ਜਾ ਰਹੇ ਨੇ। ਬਹੁਤ ਛੋਟੀਆਂ ਚੋਰੀਆਂ, ਭੁੱਕੀ ਅਫੀਮ ਅਤੇ ਹੁਣ ਚਿੱਟੇ ਤੱਕ ਦੇ ਪ੍ਰਚੂਨ ਵਿਕਰੇਤਾ ਦੇ ਵਜੋਂ ਵਿਚਾਰੀ ਇੱਕ ਛੋਟੀ ਜਿਹੀ ਆਬਾਦੀ ਦੇ ਲਗਭਗ 1 ਦਰਜਨ ਦੇ ਕਰੀਬ ਬੰਦੇ ਅਤੇ ਔਰਤਾਂ ਹੁਣ ਵੀ ਜੇਲ੍ਹ ਦੇ ਵਿੱਚ ਬੰਦ ਨੇ। ਇਸ ਨੂੰ ਵਿਧਵਾਵਾਂ ਦਾ ਡੇਰਾ ਵੀ ਕਿਹਾ ਜਾ ਸਕਦਾ, ਕਿਉਂਕਿ ਪਿੰਡ ਦੇ ਬਹੁਤ ਸਾਰੇ ਮਰਦ ਖੁਦ ਨਸ਼ੇ ਦੀ ਭੇਂਟ ਚੜ੍ਹ ਕੇ ਨੌਜਵਾਨੀ ਉਮਰੇ ਹੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਨੇ। ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਇਹਨਾਂ ਪਰਿਵਾਰਾਂ ਦੇ ਜੀਆਂ ਦੇ ਵੱਲੋਂ ਨਸ਼ਾ ਵੇਚਣਾ ਬੰਦ ਕਰਵਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਨਾਲ ਇੱਕ ਵਾਰ ਫਿਰ ਇਹ ਪਿੰਡ ਚਰਚਾ ਦੇ ਵਿੱਚ ਹੈ। ਇਹਨਾਂ ਪਰਿਵਾਰਾਂ ਦੇ ਵਿੱਚੋਂ 12ਵੀਂ ਪਾਸ ਇੱਕ ਕੁੜੀ 1 ਜੂਨ ਨੂੰ ਚਿੱਟਾ ਵੇਚਣ ਦੇ ਕਥਿਤ ਜੁਰਮ ਦੇ ਵਿੱਚ ਜੇਲ੍ਹ ਭੇਜ ਦਿੱਤੀ ਗਈ ਸੀ। 12 ਜੂਨ ਨੂੰ ਉਸ ਦਾ ਵਿਆਹ ਸੀ ਅਤੇ ਜੇਲ੍ਹ ਜਾਣ ਦੇ ਕਾਰਨ ਵਿਆਹ ਟੁੱਟ ਗਿਆ। ਉਸ ਦੀ ਛੋਟੀ ਭੈਣ ਨੇ ਦੱਸਿਆ ਹੈ ਕਿ ਉਹਨਾਂ ਦਾ ਪਿਤਾ ਕ੍ਰਿਸ਼ਨ ਸਿੰਘ 12 ਮਈ 2017 ਨੂੰ ਚੱਲ ਵਸਿਆ ਸੀ। ਉਸ ਨੂੰ ਸ਼ਰਾਬ ਜ਼ਿਆਦਾ ਪੀਣ ਦੀ ਆਦਤ ਸੀ, ਇਸ ਦੇ ਲਈ ਲੀਵਰ ਦੀ ਸਮੱਸਿਆ ਹੋ ਗਈ। ਇਹ ਕੁੜੀ ਦੱਸਦੀ ਹੈ ਕਿ ਪਿੰਡ ਦੇ ਵਿੱਚ ਤਾਂ ਅਜਿਹੇ ਹੋਰ ਵੀ ਘਰ ਨੇ। ਇਸ ਦੇ ਨਾਲ ਹੀ ਗਲੀ ਦੇ ਵਿੱਚ ਮੰਜਾ ਡਾਹ ਕੇ ਬੈਠੀ ਇੱਕ 24-25 ਸਾਲਾਂ ਦੀ ਮੁਟਿਆਰ ਬਾਰੇ ਉਸਨੇ ਦੱਸਿਆ ਕਿ ਇਸ ਦੀਆਂ 2 ਕੁੜੀਆਂ ਨੇ ਅਤੇ ਉਹ ਵਿਧਵਾ ਵੀ ਹੋ ਚੁੱਕੀ ਹੈ। ਨਸ਼ੇ ਦੇ ਕਾਰੋਬਾਰ ਦੇ ਵਿੱਚ ਲੱਗੇ ਬੰਦੇ ਖੁਦ ਸ਼ਰਾਬ ਜਾਂ ਫਿਰ ਹੋਰ ਨਸ਼ਿਆਂ ਦੇ ਆਦੀ ਹੋ ਜਾਂਦੇ ਨੇ। ਇਸ ਕਰਕੇ ਉਹਨਾਂ ਦੀ ਔਸਤ ਉਮਰ 30-35 ਸਾਲ ਤੱਕ ਸਿਮਟ ਕੇ ਰਹਿ ਜਾਂਦੀ ਹੈ। ਪਿੰਡ ਦੀ ਆਬਾਦੀ ਦੇ ਲਿਹਾਜ਼ ਦੇ ਨਾਲ ਹੁਣ ਪੜ੍ਹੇ ਲਿਖਿਆਂ ਦੀ ਗਿਣਤੀ ਤਾਂ ਘੱਟ ਨਹੀਂ ਹੈ। BA ਪਾਸ, ਟੈਟ ਪਾਸ ਅਤੇ ITI ਪਾਸ ਮੁੰਡੇ ਕੁੜੀਆਂ ਵੀ ਨੇ ਅਤੇ 12ਵੀਂ ਪਾਸ ਤਾਂ ਬਹੁਤ ਸਾਰੇ ਨੇ। ਪਿੰਡ ਦੇ ਇਰਦ ਗਿਰਦ ਇਸ ਖਾਸ ਸਾਂਸੀ ਬਰਾਦਰੀ ਤੋਂ ਬਾਹਰ ਦੇ ਲੋਕਾਂ ਦੇ ਅੰਦਰ ਇੱਕ ਚਰਚਾ ਇਹ ਹੈ ਕਿ ਇਹਨਾਂ ਦੇ ਕੋਲ ਕਰੋੜਾਂ ਰੁਪਏ ਨੇ। ਇਸ ਲਈ ਨਸ਼ਾ ਵੇਚਣ ਤੋਂ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਬਰਾਦਰੀ ਦੇ ਇੱਕ ਨੌਜਵਾਨ ਮੁੰਡੇ ਨੇ ਸਵਾਲ ਦੇ ਰੂਪ ਦੇ ਵਿੱਚ ਪੁੱਛਿਆ ਕਿ ਕੀ ਤੁਹਾਡਾ ਅੰਦਾਜ਼ਾ ਹੈ ਕਿ ਜਦੋਂ ਪੁਲਿਸ ਫੜ ਲੈਂਦੀ ਹੈ ਤਾਂ ਛੱਡਣ ਦੇ ਜਾਂ ਨਸ਼ੇ ਦੀ ਮਾਤਰਾ ਘੱਟ ਪਾਉਣ ਦੇ ਕਿੰਨੇ ਪੈਸੇ ਲੈਂਦੀ ਹੋਵੇਗੀ? ਫਿਰ ਖੁਦ ਹੀ ਜਵਾਬ ਦਿੰਦਾ ਕਿ ਘੱਟੋ ਘੱਟ 2 ਤੋਂ ਲੈ ਕੇ 3 ਲੱਖ ਰੁਪਏ ਤੋਂ ਹੇਠਾਂ ਖਹਿੜਾ ਨਹੀਂ ਛੁੱਟਦਾ। ਪੂਰੀ ਬਰਾਦਰੀ ਪ੍ਰਤੀ ਜੋ ਨਜ਼ਰੀਆ ਬਣਿਆ ਉਸ ਕਰਕੇ ਪੁਲਿਸ ਜਾਂ ਹੋਰ ਲੋਕ ਔਰਤਾਂ ਜਾਂ ਪੜ੍ਹੇ ਲਿਖੇ ਨੌਜਵਾਨਾਂ ਦੀ ਖੁੱਲ੍ਹੇਆਮ ਬੇਇੱਜ਼ਤੀ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਇਸ ਦੇ ਇਲਾਜ ਕੰਮ ਦੇ ਵਜੋਂ ਕੋਈ ਵਿਕਲਪ ਦੇਣ ਦੇ ਵਿੱਚ ਹੈ। ਘੱਟੋ ਘੱਟ ਪੜ੍ਹੇ ਲਿਖਿਆਂ ਦੇ ਵਿੱਚੋਂ ਪਰਿਵਾਰ ਦੇ ਇੱਕ ਜੀਅ ਨੂੰ ਤਾਂ ਨੌਕਰੀ ਦਿੱਤੀ ਜਾ ਸਕਦੀ ਹੈ। ਉਸ ਤੋਂ ਬਾਅਦ ਜਿੰਨੀ ਸਖਤੀ ਹੋਵੇ ਤਾਂ ਕੋਈ ਗੱਲ ਨਹੀਂ। ਪਿੰਡ ਦੀ ਧੜੱਲੇਦਾਰ ਸਰਪੰਚ ਵਜੋਂ ਜਾਣੀ ਜਾਂਦੀ ਗੁਰਪ੍ਰੀਤ ਕੌਰ ਨੇ ਮੁੰਡਿਆਂ ਦਾ ਕਲੱਬ ਬਣਾ ਕੇ CCTV ਕੈਮਰਿਆਂ ਦੇ ਰਾਹੀਂ ਪੁਲਿਸ ਦਾ ਅੱਧਾ ਕੰਮ ਵੀ ਸੰਭਾਲ ਰੱਖਿਆ। ਉਸ ਨੇ ਦੱਸਿਆ ਹੈ ਕਿ ਮੁੰਡਿਆਂ ਦੇ ਨਾਲ ਉਹ ਖੁਦ ਇਕੱਲੀ ਕੁੜੀ ਹੈ। ਪਿੰਡ ਦੇ ਵਿੱਚ ਕੁੜੀਆਂ ਘੱਟ ਨੇ। ਜੇਕਰ ਇਲਾਕੇ ਦੀਆਂ ਹੋਰ ਕੁੜੀਆਂ ਉਸ ਦੇ ਨਾਲ ਜੁੜ ਜਾਣ ਤਾਂ ਜੱਦੋ-ਜਹਿਦ ਕੀਤੀ ਜਾ ਸਕਦੀ ਹੈ। 10 ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲੈ ਕੇ ਉਸ ਨੇ DSP ਦੇ ਨਾਲ ਗੱਲਬਾਤ ਵੀ ਕੀਤੀ ਹੈ। ਸਰਪੰਚ ਦਾ ਇਹ ਮੰਨਣਾ ਹੈ ਕਿ ਇਹਨਾਂ ਪਰਿਵਾਰਾਂ ਨੂੰ ਹੋਰ ਕਿਤੇ ਰੁਜ਼ਗਾਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਅਸੀਂ ਉਸ ਦੀ ਗੱਲ ਕਰਦੇ ਹਾਂ ਤਾਂ ਪਰਿਵਾਰ ਕਹਿੰਦੇ ਨੇ ਕਿ ਅਸੀਂ ਹਟ ਵੀ ਗਏ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਕਿਹੜਾ ਫਿਰ ਬੰਦ ਹੋ ਜੂ। ਬਾਕੀ ਕਿੱਥੇ ਕੌਣ ਵੇਚ ਰਿਹਾ ਹੈ, ਇਹਨਾਂ ਪਰਿਵਾਰਾਂ ਤੱਕ ਨਸ਼ਾ ਪਹੁੰਚਾਉਣ ਵਾਲਿਆਂ ਬਾਰੇ ਸਰਪੰਚ ਨੂੰ ਤਾਂ ਪਤਾ ਨਹੀਂ, ਪਰ ਪੁਲਿਸ ਹਜੇ ਤੱਕ ਇਸ ਮਾਮਲੇ ਬਾਰੇ ਚੁੱਪ ਹੈ। ਪੁਲਿਸ ਚੌਂਕੀ ਦੇ ਇੰਚਾਰਜ ਦਾ ਮੰਨਣਾ ਹੈ ਕਿ ਉਸ ਨੇ ਵੱਡੇ ਪੱਧਰ ਤੇ ਪਰਚੇ ਦਰਜ ਕੀਤੇ ਨੇ। ਦਬਾਅ ਦੇ ਕਰਕੇ ਫਿਲਹਾਲ ਨਸ਼ਾ ਘਟਿਆ ਹੋਇਆ ਹੈ। ਜੇਕਰ ਨਸ਼ਾ ਘਟਿਆ ਹੈ ਤਾਂ ਨਸ਼ੇੜੀਆਂ ਨੂੰ ਨਸ਼ਾ ਫਿਰ ਕਿੱਥੋਂ ਮਿਲ ਰਿਹਾ ਹੈ? ਇਸ ਦਾ ਕੋਈ ਠੋਸ ਜਵਾਬ ਉਹ ਨਹੀਂ ਦੇ ਸਕੇ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਕਾਲੀਆਂ ਭੇਡਾਂ ਪੁਲਿਸ ਦੇ ਵਿੱਚ ਵੀ ਨੇ ਜੋ ਮਿਲ ਕੇ ਕਾਰੋਬਾਰ ਕਰਵਾਉਂਦੀਆਂ ਨੇ। ਕੁਝ ਦਿਨ ਪਹਿਲਾਂ ਪਟਿਆਲਾ ਦੇ SSP ਮਨਦੀਪ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ ਥਾਣੇ ਅਤੇ ਚੌਂਕੀ ਇੰਚਾਰਜਾਂ ਦੀ ਮੀਟਿੰਗ ਵੀ ਕੀਤੀ ਹੈ। ਪਟਿਆਲਾ ਦੇ ਵਿੱਚ ਹੀ ਨਸ਼ੇ ਦੇ ਆਦੀਆਂ ਦੀ ਕਾਉਂਸਲਿੰਗ ਦਾ ਕੰਮ ਕਰਦੇ ਭੁਪਿੰਦਰ ਕੁਮਾਰ ਭਾਰਦਵਾਜ ਨੇ ਆਪਣੇ ਤਜਰਬੇ ਦੇ ਵਿੱਚੋਂ ਇੱਕ ਕਿਤਾਬ ਵੀ ਲਿਖੀ ਹੈ। ਉਸ ਦਾ ਕਹਿਣਾ ਹੈ ਕਿ ਨਸ਼ੇ ਦੇ ਆਦੀ ਨੂੰ ਸਮਾਜਿਕ ਤੌਰ ਤੇ ਅਪਰਾਧੀ ਦੀ ਬਜਾਏ ਰੋਗੀ ਮੰਨਣ ਦੀ ਧਾਰਨਾ ਵਿਕਸਿਤ ਕਰਨੀ ਪਵੇਗੀ। ਹੁਣ ਪਰਿਵਾਰ ਅਤੇ ਸਮਾਜ ਇਹਨਾਂ ਨੂੰ ਨਕਾਰ ਰਹੇ, ਇਸੇ ਕਰਕੇ ਇਹ ਮੁੱਖ ਧਾਰਾ ਦੇ ਵੱਲ ਵਾਪਸੀ ਨਹੀਂ ਕਰ ਸਕਦੇ।
ਪੁਲਿਸ ਸਮਾਜ ਅਤੇ ਪਰਿਵਾਰ ਦੀ ਨਜ਼ਰ ਦੇ ਵਿੱਚ ਇਹਨਾਂ ਦੀ ਕੋਈ ਇੱਜ਼ਤ ਨਹੀਂ ਹੈ। ਇੱਕ ਇਕੱਲਾ ਪੁਲਿਸ ਦਾ ਮਾਮਲਾ ਨਹੀਂ ਹੈ, ਬਲਕਿ ਹੱਲ ਵਾਸਤੇ ਸਮਾਜਿਕ ਪਹੁੰਚ ਦੇ ਵਿੱਚ ਬਦਲਾਅ, ਸਰਕਾਰੀ ਅੰਤਰ ਵਿਭਾਗੀ ਰਣਨੀਤੀ ਦੇ ਤਹਿਤ ਇਹਨਾਂ ਦਾ ਭਰੋਸਾ ਜਿੱਤਣਾ, ਵੱਡੇ ਤਸਕਰਾਂ ਨੂੰ ਨੱਥ ਪਾਉਣ ਦੀਆਂ ਇਕਜੁੱਟ ਕੋਸ਼ਿਸ਼ਾਂ ਇਸ ਵੇਲੇ ਸਖਤ ਲੋੜੀਂਦੀਆਂ ਨੇ। ਇੱਥੇ ਵੀ ਦੱਸਣਾ ਬਣਦਾ ਕਿ ਨਸ਼ਾ ਹੁਣ ਇੱਕ ਸਮਾਜਿਕ ਸਮੱਸਿਆ ਨਹੀਂ ਰਿਹਾ, ਇਹ ਸਿਆਸੀ ਸੰਦ ਬਣ ਚੁੱਕਿਆ ਹੈ। ਕਿਉਂਕਿ ਕਪਤਾਨ ਸਾਹਿਬ ਨੇ ਖੁਦ ਹੱਥ ਦੇ ਵਿੱਚ ਗੁਟਕਾ ਸਾਹਿਬ ਦੀ ਸਹੁੰ ਫੜ ਕੇ ਇਹ ਗੱਲ ਕਹੀ ਸੀ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗਾ, ਪਰ ਉਹ ਮੁੱਕਰ ਚੁੱਕੇ ਨੇ। ਸਿਆਣੇ ਕਹਿੰਦੇ ਕਿ ਮਰਿਆਂ ਤੇ ਮੁੱਕਰਿਆਂ ਦਾ ਕੋਈ ਇਲਾਜ ਨਹੀਂ ਹੈ। ਖੈਰ, ਆਪਾਂ ਇਸੇ ਸਮੱਸਿਆ ਦੇ ਹੋਰ ਪਹਿਲੂਆਂ ਤੇ ਨਜ਼ਰ ਮਾਰਦੇ ਹਾਂ। ਉਂਝ ਤਾਂ ਪੂਰਾ ਪੰਜਾਬ ਹੀ ਇਸ ਵੇਲੇ ਨਸ਼ਿਆਂ ਦੀ ਹਨੇਰੀ ਦੇ ਵਿੱਚ ਘਿਰ ਚੁੱਕਿਆ ਹੈ, ਪਰ ਵਿਕਸਿਤ ਸ਼ਹਿਰਾਂ ਦੇ ਮੁਕਾਬਲੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਪ੍ਰਭਾਵ ਕੁਝ ਜ਼ਿਆਦਾ ਨਜ਼ਰ ਆਉਂਦਾ ਹੈ। ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਤੇ ਵਸੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਸ਼ਿਆਂ ਦੇ ਦੈਂਤ ਨੇ ਹੁਣ ਤੱਕ ਸੈਂਕੜੇ ਜਾਨਾਂ ਨਿਗਲ ਲਈਆਂ ਨੇ। ਸੈਂਕੜੇ ਨੌਜਵਾਨ ਅਜਿਹੇ ਨੇ ਜੋ ਅਜੇ ਵੀ ਜ਼ਿੰਦਗੀ ਦੀ ਜੰਗ ਲੜ ਰਹੇ ਨੇ। ਇਹਨਾਂ ਨੌਜਵਾਨਾਂ ਨੂੰ ਬਚਾਉਣ ਦੇ ਲਈ ਕੇਂਦਰ ਅਤੇ ਸੂਬਾ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਉਪਰਾਲੇ ਕਾਫੀ ਸਿੱਧ ਹੋ ਰਹੇ ਨੇ। ਚਿੱਟੇ ਦਾ ਨਸ਼ਾ ਨੌਜਵਾਨਾਂ ਦੀਆਂ ਰਗਾਂ ਦੇ ਵਿੱਚ ਇਸ ਕਦਰ ਸਮਾ ਚੁੱਕਿਆ ਕਿ ਹੁਣ ਇਸ ਤੋਂ ਖਹਿੜਾ ਛਡਾਉਣਾ ਨੌਜਵਾਨਾਂ ਦੇ ਵੱਸ ਦੀ ਗੱਲ ਨਹੀਂ ਜਾਪਦੀ। ਫਿਰੋਜ਼ਪੁਰ ਦੇ ਐਸਐਸਪੀ ਸੰਦੀਪ ਗੋਇਲ ਨੇ ਪਿਛਲੇ ਦਿਨ ਨਸ਼ਾ ਸੰਬੰਧੀ ਰੱਖੇ ਇੱਕ ਸੈਮੀਨਾਰ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਪੁਲਿਸ ਮਹਿਕਮੇ ਦੇ ਵਿੱਚ ਸ਼ਾਮਲ ਕੁਝ ਕਾਲੀਆਂ ਭੇਡਾਂ ਨਸ਼ੇ ਦੀ ਰੋਕਥਾਮ ਦੇ ਵਿੱਚ ਰੋੜਾ ਬਣ ਰਹੀਆਂ ਨੇ। ਉਹਨਾਂ ਇਹ ਵੀ ਆਖਿਆ ਸੀ ਕਿ ਇਹਨਾਂ ਕਾਲੀਆਂ ਭੇਡਾਂ ਦੇ ਨਾਲ ਸਖਤੀ ਦੇ ਨਾਲ ਨਜਿੱਠਿਆ ਜਾਵੇਗਾ। ਪਿਛਲੇ ਹਫ਼ਤੇ ਸਿਵਲ ਹਸਪਤਾਲ ਦੇ ਵਿੱਚ ਸਥਿਤ ਨਸ਼ਾ ਛਡਾਊ ਕੇਂਦਰ ਦੇ ਲਾਗਿਓਂ ਕੁਝ ਨੌਜਵਾਨਾਂ ਨੂੰ ਨਸ਼ੇ ਦੇ ਟੀਕੇ ਲਗਾਉਂਦਿਆਂ ਪੁਲਿਸ ਨੇ ਕਾਬੂ ਕੀਤਾ ਸੀ। ਪੁੱਛੇ ਜਾਣ ਤੇ ਕੇਂਦਰ ਦੇ ਸਟਾਫ ਨੇ ਦੱਸਿਆ ਕਿ ਨਸ਼ੇੜੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰੋ ਤਾਂ ਅੱਗੋਂ ਧਮਕੀਆਂ ਦਿੰਦੇ ਨੇ। ਉਹਨਾਂ ਇਹ ਵੀ ਦੱਸਿਆ ਕਿ ਕਈ ਵਾਰ ਤਾਂ ਕਿਸੇ ਨਸ਼ੇੜੀ ਨੂੰ ਫੜ ਲਈਏ ਤਾਂ ਉਸ ਨੂੰ ਛੱਡਣ ਦੇ ਲਈ ਸਿਆਸੀ ਲੀਡਰਾਂ ਤੱਕ ਦੇ ਫੋਨ ਆਉਣ ਲੱਗ ਪੈਂਦੇ ਆ। ਇੱਕ ਪਹਿਲੂ ਹੋਰ ਵੀ ਹੈ ਕਿ ਥਾਣੇ ਦੇ ਵਿੱਚ ਨਸ਼ੇੜੀ ਦੀ ਮੌਤ ਦਾ ਹੋਣ ਦਾ ਖਦਸ਼ਾ ਪੁਲਿਸ ਕਰਮਚਾਰੀਆਂ ਨੂੰ ਹਰ ਵੇਲੇ ਡਰਾਉਂਦਾ ਰਹਿੰਦਾ ਹੈ, ਜਿਸ ਕਰਕੇ ਪੁਲਿਸ ਮੁਲਾਜ਼ਮ ਨਸ਼ੇੜੀਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਪਾਸਾ ਵੜਦੇ ਰਹਿੰਦੇ ਆ। ਇੱਥੇ ਘਰਾਂ ਦੇ ਵਿੱਚ ਕੰਮ ਕਰਦੀ ਰਾਣੀ ਦੇ ਪਤੀ ਦੀ ਕੁਝ ਚਿਰ ਪਹਿਲਾਂ ਹੀ ਨਸ਼ੇ ਦੀ ਵਜ੍ਹਾ ਕਰਕੇ ਮੌਤ ਹੋ ਚੁੱਕੀ ਹੈ। ਰਾਣੀ ਦਾ ਵੱਡਾ ਮੁੰਡਾ ਨਸ਼ੇ ਕਰਨ ਦਾ ਆਦੀ ਹੋ ਚੁੱਕਿਆ ਹੈ। ਆਏ ਦਿਨ ਨਸ਼ੇ ਵਾਸਤੇ ਪੈਸਿਆਂ ਦੀ ਮੰਗ ਕਰਦਾ ਹੈ। ਕੁਝ ਦਿਨ ਪਹਿਲਾਂ ਰਾਣੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੁੰਡੇ ਨੇ ਗੈਸ ਸਿਲੰਡਰ ਦੀ ਪਾਈਪ ਲਾ ਕੇ ਘਰ ਨੂੰ ਅੱਗ ਲਾ ਦੇਣ ਦੀ ਧਮਕੀ ਦੇ ਦਿੱਤੀ। ਸ਼ਹਿਰ ਦੇ ਵਿੱਚ ਡੋਰ, ਪਤੰਗ ਅਤੇ ਪਟਾਕਿਆਂ ਦਾ ਕਾਰੋਬਾਰ ਕਰਨ ਵਾਲਾ ਗੱਗੂ ਪਿਛਲੇ ਕਰੀਬ 2 ਸਾਲਾਂ ਤੋਂ ਨਸ਼ਿਆਂ ਦੇ ਵਿੱਚ ਪੈ ਕੇ ਕਰਜ਼ਾਈ ਹੋ ਚੁੱਕਿਆ ਹੈ। ਜਿਸ ਮਾਂ ਨੂੰ ਆਪਣੇ ਪੁੱਤ ਕੋਲੋਂ ਬਹੁਤ ਸਾਰੀਆਂ ਉਮੀਦਾਂ ਸਨ, ਉਹ ਮਾਂ ਹੁਣ ਹਰ ਰੋਜ਼ ਪਰਮਾਤਮਾ ਦੇ ਕੋਲੋਂ ਆਪਣੇ ਪੁੱਤ ਦੀ ਮੌਤ ਮੰਗ ਰਹੀ ਹੈ। ਗੱਗੂ ਦਾ ਇਲਾਜ 3-4 ਵਾਰ ਹੋ ਚੁੱਕਿਆ, ਪਰ ਉਹ ਨਸ਼ਾ ਨਹੀਂ ਛੱਡ ਸਕਿਆ। ਇੱਕ ਇੱਕ ਕਰਕੇ ਉਸਨੇ ਘਰ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਵੇਚ ਦਿੱਤੀਆਂ ਨੇ। ਪਿਛਲੇ ਦਿਨੀ ਤੁਸੀਂ ਮੋਗਾ ਦੀ ਵੀ ਇੱਕ ਖਬਰ ਸੁਣੀ ਹੋਣੀ ਹੈ ਸਾਰਿਆਂ ਨੇ, ਜਿਸ ਦੇ ਵਿੱਚ ਇੱਕ ਨਸ਼ੇੜੀ ਦੇ ਪਿਤਾ ਨੇ ਤੰਗ ਆ ਕੇ ਆਪਣੇ ਪੁੱਤ ਦਾ ਕਤਲ ਹੀ ਕਰ ਦਿੱਤਾ ਹੈ। ਤੁਸੀਂ ਸੋਚੋ ਕਿ ਸਮੱਸਿਆ ਕਿੱਡੀ ਵਿਕਰਾਲ ਹੋ ਚੁੱਕੀ ਹੈ ਕਿ ਸਾਨੂੰ ਢਿੱਡੋਂ ਜਾਏ ਪੁੱਤ ਮਾਰਨੇ ਪੈ ਰਹੇ ਆ। ਇਸ ਵੇਲੇ ਇੱਕ ਅੰਦਾਜ਼ੇ ਦੇ ਮੁਤਾਬਕ ਪੰਜਾਬ ਦੇ ਵਿੱਚ 1 ਲੱਖ ਦੇ ਕਰੀਬ ਔਰਤਾਂ ਤੇ 10 ਲੱਖ ਦੇ ਕਰੀਬ ਨੌਜਵਾਨ ਬੰਦੇ ਬਜ਼ੁਰਗ ਨਸ਼ੇ ਕਰਨ ਦੇ ਆਦੀ ਹੋ ਚੁੱਕੇ ਨੇ ਅਤੇ ਸਰਕਾਰ ਕੋਲੇ ਤੇ ਸਾਡੇ ਸਮਾਜ ਕੋਲੇ ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਦੇ ਲਈ ਨਾ ਤਾਂ ਕੋਈ ਇੱਛਾ ਸ਼ਕਤੀ ਹੈ ਤੇ ਨਾ ਹੀ ਕੋਈ ਏਜੰਡਾ। ਪੰਜਾਬ ਦੇ ਵਿੱਚ ਨਸ਼ੇ ਦੇ ਵਿੱਚ ਗ੍ਰਸਤ ਨੌਜਵਾਨਾਂ ਦੀ ਗਿਣਤੀ ਸੰਬੰਧੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਯਾਨੀ ਕਿ ਏਮਸ ਦੇ ਵੱਲੋਂ ਦਿੱਲੀ ਦੇ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਰਾਜ ਸਰਕਾਰ ਨੇ ਸੂਬੇ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਗੰਭੀਰ ਮੰਨ ਲਿਆ। ਇਸ ਸਰਵੇਖਣ ਦੇ ਮੁਤਾਬਕ ਜਿਨ੍ਹਾਂ ਨੌਜਵਾਨਾਂ ਨੂੰ ਅਫੀਮ, ਭੁੱਕੀ, ਹੈਰੋਇਨ, ਸਮੈਕ ਅਤੇ ਹੋਰ ਨਸ਼ਿਆਂ ਦੀ ਲੱਤ ਲੱਗੀ ਹੋਈ ਹੈ, ਉਹਨਾਂ ਦੀ ਗਿਣਤੀ 10 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਪੰਜਾਬ ਸਰਕਾਰ ਵਿਚਲੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਸੀਨੀਅਰ ਅਧਿਕਾਰੀਆਂ ਨੇ ਏਮਸ ਦੇ ਅੰਕੜਿਆਂ ਦੇ ਹਵਾਲੇ ਦੇ ਨਾਲ ਕਿਹਾ ਕਿ ਵੱਡੀ ਗਿਣਤੀ ਨਸ਼ੇੜੀਆਂ ਦੀ ਪਛਾਣ ਕਰਨੀ ਅਤੇ ਇਸ ਦਲਦਲ ਦੇ ਵਿੱਚੋਂ ਬਾਹਰ ਕੱਢਣਾ ਵੱਡੀ ਚੁਣੌਤੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕਿਵੇਂ ਕੱਢਿਆ ਜਾਵੇ ਜਾਂ ਸਰਹੱਦ ਪਾਰ ਜਾਂ ਅੰਦਰੂਨੀ ਤੌਰ ਤੇ ਤਿਆਰ ਹੁੰਦੇ ਨਸ਼ਿਆਂ ਦੀ ਵਿਕਰੀ ਨੂੰ ਠੱਲ ਕਿਵੇਂ ਪਾਈ ਜਾਵੇ, ਇਸ ਸੰਬੰਧੀ ਸਰਕਾਰ ਦੀ ਦਿਸ਼ਾ ਦ੍ਰਿਸ਼ਟੀ ਅਜੇ ਤੱਕ ਜਨਤਕ ਤੌਰ ਤੇ ਪ੍ਰਭਾਵੀ ਨਜ਼ਰ ਨਹੀਂ ਆਈ ਹੈ। ਸੀਨੀਅਰ ਅਧਿਕਾਰੀ ਖੁਦ ਮੰਨਦੇ ਨੇ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਨਸ਼ਿਆਂ ਦੇ ਪ੍ਰਕੋਪ ਦਾ ਮੁੱਦਾ ਭਾਰੀ ਹੋਇਆ ਸੀ ਤਾਂ ਸਮੇਂ ਦੇ ਹੁਕਮਰਾਨਾਂ ਨੇ ਮਿੱਟੀ ਪਾਉਣ ਦੀ ਨੀਤੀ ਦੇ ਚੱਲਦਿਆਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦਾ ਯਤਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਨਸ਼ਿਆਂ ਦੀ ਸਮਗਲਿੰਗ ਖਤਮ ਕਰਨ ਦੀ ਗੱਲ ਕੀਤੀ ਸੀ ਤੇ ਪੰਜਾਬੀਆਂ ਦੇ ਨਾਲ ਵਾਅਦਾ ਵੀ ਕੀਤਾ ਸੀ, ਪਰ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਇਹ ਸਮੱਸਿਆ ਹੋਰ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਤੁਹਾਨੂੰ ਦੱਸਣਾ ਬਣਦਾ ਕਿ ਕੈਬਨਿਟ ਮੰਤਰੀ ਓਪੀ ਸੋਨੀ, ਸੁਰਜੀਤ ਧਮਾਨ ਅਤੇ ਹੋਰ ਬਹੁਤ ਸਾਰੇ ਮੰਤਰੀ ਇਹ ਗੱਲ ਨੂੰ ਐਕਸੈਪਟ ਕਰ ਚੁੱਕੇ ਹੈ ਕਿ ਹਾਂ, ਸਰਕਾਰ ਨੇ ਨਸ਼ਿਆਂ ਦੀ ਸਮੱਸਿਆ 'ਤੇ ਕਾਬੂ ਨਹੀਂ ਪਾਇਆ ਤੇ ਸਰਕਾਰ ਇਸ ਦੇ ਵਿੱਚ ਨਾਕਾਮ ਰਹੀ ਹੈ। ਦੱਸਣਾ ਵੀ ਬਣਦਾ ਕਿ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਖਾਤਮਾ ਕਰਨ ਦੀ ਸਹੁੰ ਖਾ ਕੇ ਸੱਤਾ ਦੇ ਵਿੱਚ ਆਈ ਕਾਂਗਰਸ ਦੀ ਕੈਪਟਨ ਸਰਕਾਰ ਦੇ ਦਾਅਵਿਆਂ ਤੇ ਹਕੀਕਤ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਦਿਖਾਈ ਦਿੰਦਾ ਹੈ। ਲੋਕਾਂ ਦਾ ਕਹਿਣਾ ਕਿ ਨਸ਼ਿਆਂ ਨੂੰ ਕੋਈ ਠੱਲ ਨਹੀਂ ਪਈ ਹੈ ਅਤੇ ਬਲਕਿ ਸਰਕਾਰੀ ਸੈਮੀਨਾਰ ਅਤੇ ਪ੍ਰਚਾਰ ਅਖਬਾਰ ਦੇ ਵਿੱਚ ਫੋਟੋਆਂ ਲਗਾਉਣ ਤੇ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਜਾਪਦੇ ਨੇ।
ਪਿੰਡਾਂ ਦੇ ਵਿੱਚ ਆਮ ਲੋਕਾਂ ਦੇ ਨਾਲ ਸੰਪਰਕ ਕਰਨ ਤੇ ਪਤਾ ਲੱਗਿਆ ਦੇਖਿਆ ਗਿਆ ਕਿ ਵੇਲੇ ਟਾਵੇਂ ਪਿੰਡਾਂ ਨੂੰ ਛੱਡ ਕੇ ਤਕਰੀਬਨ ਹਰ ਪਿੰਡ ਦੇ ਵਿੱਚ ਘੱਟੋ ਘੱਟ 5 ਤੋਂ ਲੈ ਕੇ 10 ਨੌਜਵਾਨ ਨਸ਼ਿਆਂ ਦੇ ਆਦੀ ਨੇ, ਜੋ ਕਿ ਹਲਕੀ ਉਮਰੇ ਹੀ ਨਸ਼ਿਆਂ ਦੀ ਲਪੇਟ ਦੇ ਵਿੱਚ ਆਏ ਹੋਏ ਨੇ। ਲੋਕਾਂ ਦਾ ਕਹਿਣਾ ਹੈ ਕਿ ਨਸ਼ਿਆਂ ਦਾ ਇਹ ਤਾਂ ਪਤਾ ਨਹੀਂ ਲੱਗਦਾ ਕਿ ਆਖਿਰ ਮੋਟੇ ਰੂਪ ਦੇ ਵਿੱਚ ਚਿੱਟਾ ਤੇ ਹੋਰ ਮਾਰੂ ਨਸ਼ਾ ਕਿੱਥੋਂ ਆਉਂਦਾ, ਪਰ ਇੰਨਾ ਜ਼ਰੂਰ ਹੈ ਕਿ ਨਸ਼ਿਆਂ ਦੇ ਵਿੱਚ ਗ੍ਰਸਤ ਮੁੰਡੇ ਕੁੜੀਆਂ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਆਪਣੀ ਖੁਰਾਕ ਕੱਢ ਕੇ ਅੱਗੇ ਹੋਰਾਂ ਨੂੰ ਵੀ ਵੇਚਦੇ ਆ ਤੇ ਹੋਰ ਗਲਤ ਕੰਮ ਕਰਦੇ ਆ, ਪਰ ਪੁਲਿਸ ਉਹਨਾਂ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕਰਦੀ। ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਮੌਤ ਦੇ ਮੂੰਹ ਦੇ ਵਿੱਚ ਜਾ ਪਏ ਨਸ਼ੇੜੀਆਂ ਦੇ ਪਰਿਵਾਰ ਭਾਵੇਂ ਆਪਣੀ ਬੇਇੱਜ਼ਤੀ ਦੇ ਕਰਕੇ ਖੁੱਲ੍ਹ ਕੇ ਗੱਲ ਕਹਿਣ ਨੂੰ ਤਿਆਰ ਨਹੀਂ। ਪਿੰਡ ਦੋਨੋਵਾਲ ਖੁਰਦ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ। ਸੋ ਇਹ ਇੱਕ ਸਮੱਸਿਆ ਸੀ, ਪਰ ਸਿਆਸੀ ਸੰਦ ਬਣ ਗਿਆ। ਪਰ ਇਹ ਸਮੱਸਿਆ ਕਿੱਡਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਪੁਲਿਸ ਅਤੇ ਸਰਕਾਰ ਇਸ ਨੂੰ ਰੋਕਣ ਦੇ ਵਿੱਚ ਅਸਮਰਥ ਹੋ ਚੁੱਕੀ ਹੈ। ਸਮਾਜਿਕ ਤੌਰ ਤੇ ਵੀ ਨਸ਼ੇ ਨੂੰ ਹੁਣ ਰੋਕਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਰਹੀ ਹੈ। ਇਸ ਤੋਂ ਪਹਿਲਾਂ ਕਿ ਪੰਜਾਬ ਆਪਣਾ ਹੋਰ ਕੁਝ ਗਵਾਵੇ, ਪੰਜਾਬ ਆਪਣੇ ਜਵਾਨ ਪੁੱਤ ਹੋਰ ਗਵਾਵੇ, ਜਵਾਨ ਮੁੰਡੇ ਕੁੜੀਆਂ ਨੂੰ ਹੋਰ ਤਸਕਰ ਬਣਾਵੇ, ਕੁੰਭਕਰਨੀ ਨੀਂਦ ਦੇ ਵਿੱਚ ਸੁੱਤੀ ਸਰਕਾਰ ਨੂੰ ਜਾਗ ਜਾਣਾ ਚਾਹੀਦਾ ਹੈ। ਅਗਲੀ ਵਾਰੀ ਫੇਰ ਮਿਲਾਂਗੇ, ਇਸ ਤਰ੍ਹਾਂ ਗੱਲਬਾਤ ਕਰਾਂਗੇ ਪੰਜਾਬ ਦੇ ਕਿਸੇ ਮਸਲੇ ਦੀ। ਤਦ ਤੱਕ ਦੇ ਲਈ ਮੈਨੂੰ ਪ੍ਰਵੀਨ ਸ਼ਰਮਾ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।